ਸਤਿ ਸ੍ਰੀ ਅਕਾਲ ਤੇ ਆਦਾਬ। मैं ਤੁਹਾਡਾ मेज़बान नासिर अली ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲੈਂਦੇ ਪੰਜਾਬ ਦੇ ਰੰਗ ਵਿੱਚ ਅੱਜ ਅਸੀਂ ਇੱਕ ਚੜ੍ਹਦੇ ਸਿਤਾਰੇ ਨਾਲ ਗੱਲ ਕਰਾਂਗੇ। ਆਪਣੇ ਕੈਰੀਅਰ ਦਾ ਆਗਾਜ਼ ਉਹਨਾਂ ਨੇ ਥੀਏਟਰ ਦੀ ਦੁਨੀਆ ਤੋਂ ਕੀਤਾ ਤੇ ਉਸ ਤੋਂ ਬਾਅਦ ਫਿਲਮ ਸਟਾਰ ਬਣਨ ਤੱਕ ਉਹਨਾਂ ਨੇ ਕਿਹੜੇ ਯਤਨ ਕੀਤੇ, ਕਿਹੜੀਆਂ ਮੁਸ਼ਕਿਲਾਂ ਚੋਂ ਗੁਜ਼ਰੇ, ਅੱਜ ਅਸੀਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ। ਸਾਡੇ ਨਾਲ ਪਾਕਿਸਤਾਨ ड्रामा इंडस्ट्री ਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਚੌਧਰੀ ਸਾਹਿਬ, ਇਹ ਸਾਈਕਲ ਤੁਹਾਨੂੰ ਵੱਡਾ ਨਹੀਂ, ਮੇਰਾ ਖਿਆਲ ਕੈਂਚੀ ਚਲਾਉਂਦੇ ਹੋਵੋਗੇ। ਉਹ ਦੱਸ ਯਾਰ, ਇਹ ਤੇ ਉਹੀ ਮੰਗਤਾ ਨਹੀਂ ਜਿਹੜੇ ਚੌਂਕ 'ਚ ਖਲੋਤਾ ਹੁੰਦਾ। ਪੁੱਤਰ ਅਸੀਂ ਮੰਗਤਿਆਂ ਨੂੰ ਵੀ ਲੁੱਟ ਲੈਨੇ ਆ। ਹਾਂ, ਇਹ ਕੋਈ ਤੇਰਾ ਚੌਂਕ ਨਹੀਂ ਜਿਹਦੀ ਚਾਰ ਦੀਵਾਰੀ ਨਹੀਂ ਹੈ। ਇੱਥੇ ਕਮਰੇ ਅੰਦਰ ਤਾੜ ਕੇ ਲੁੱਟਾਂਗੇ। ਮੈਂ ਤਾਂ ਕਹਿੰਦਾ ਵਾਪਸ ਚਲੀਏ। ਉਹ ਇੰਨਾ ਟੁਰ ਕੇ ਫਿਰ ਵਾਪਸ ਚੱਲੀਏ, ਫਿਰ ਕਹਿੰਦਾ ਬੂਟਾ ਗਾਲਾਂ ਕੱਢਦਾ। ਮੇਰਾ ਖਿਆਲ 1000-1500 ਕਮਰਾ ਛੱਡ ਕੇ ਪਿੱਛੇ ਕਿਤੇ ਘੋੜਿਆਂ ਤੇ ਹਾਥੀਆਂ ਤੇ ਚੌਧਰੀ ਬੈਠਾ ਹੋਣਾ ਐ ਕਰਕੇ। ਅਕਰਮ ਉਦਾਸ ਸਾਹਿਬ ਮੌਜੂਦ ਨੇ। ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੁਕਾਮ ਤੇ ਪਹੁੰਚਣ ਲਈ ਕਿਹੜੇ ਤੁਹਾਨੂੰ ਯਤਨ ਕਰਨੇ ਪਏ, ਕਿਹੜੀਆਂ ਮੁਸ਼ਕਿਲਾਂ ਤੁਹਾਡੀ ਰਾਹ ਵਿੱਚ ਆਈਆਂ। ਜੀ अस्सलाम वालेकुम सर। ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਜੀ। ਬੜੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ ਔਰ ਟੀਵੀ ਤੱਕ ਸਾਨੂੰ ਲੋਕਾਂ ਨਾਲ ਗੱਲਬਾਤ ਕਰਨ ਦਾ ਸਾਨੂੰ ਟਾਈਮ ਦਿੱਤਾ। ਸਾਨੂੰ ਇਹ ਸਾਡਾ ਹੌਸਲਾ ਅਫਜ਼ਾਈ ਕੀਤੀ ਤੁਸੀਂ। ਮਾਸ਼ਾਅੱਲਾ ਬੜਾ ਅੱਛਾ ਤੁਹਾਡਾ ਟੀਵੀ ਜਾ ਰਿਹਾ ਜੀ। ਰੱਬ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ। ਔਰ ਜਿੰਨੇ ਵੀ ਦੋਸਤ ਪੰਜਾਬ ਲਈ ਕੰਮ ਕਰ ਰਹੇ ਨੇ, ਪੰਜਾਬੀ ਲਈ ਕੰਮ ਕਰ ਰਹੇ ਨੇ, ਅਸੀਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨੇ ਕਿ ਸਾਡੇ ਪੰਜਾਬ ਵਾਸਤੇ, ਸਾਡੇ ਪੰਜਾਬੀ ਨੂੰ ਜ਼ਿੰਦਾ ਰੱਖਣ ਵਾਸਤੇ ਕੰਮ ਕਰ ਰਹੇ। ਅੱਛਾ ਅਕਰਮ ਭਾਈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਇੱਕ ਨਵੀਂ ਤਾਰੀਖ ਰਕਮ ਹੋਈ ਕਿ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਅਦਾਕਾਰਾਂ ਨੇ ਮਿਲ ਕੇ ਚੱਲ ਮੇਰਾ ਪੁੱਤ ਫਿਲਮ ਜਿਹੜੀ ਹੈ ਉਹਦੇ ਵਿੱਚ ਕੰਮ ਕੀਤਾ ਤੇ ਦੋਵਾਂ ਪੰਜਾਬਾਂ ਦੇ ਕਲਚਰ ਨੂੰ ਦਿਖਾਇਆ ਗਿਆ। ਤੁਸੀਂ ਨਹੀਂ ਸਮਝਦੇ ਕਿ ਜਿਸ ਤਰ੍ਹਾਂ ਉੱਥੇ ਚੜ੍ਹਦੇ ਪੰਜਾਬ 'ਚ ਬੜਾ ਕੰਮ ਹੋ ਰਿਹਾ, ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਇਸ ਤਰ੍ਹਾਂ ਦਾ ਕੰਟੈਂਟ ਆਉਣਾ ਚਾਹੀਦਾ ਕਿ ਲੋਕ ਜਿਹੜੇ ਆ ਉਹਨੂੰ ਦੇਖ ਕੇ ਸਾਡੇ ਕਲਚਰ ਨੂੰ ਹਕੀਕੀ ਤੌਰ ਤੇ ਪਹਿਚਾਣ ਸਕਣ? ਸਾਡਾ ਮੇਰਾ ਖਿਆਲ ਹੈ ਕਿ 20-25 ਸਾਲ 30 ਸਾਲ ਪਹਿਲੇ ਜਿਹੜਾ ਹੈ ਸੀ ਨਾ ਕਲਚਰ ਸਾਡੀ ਪੰਜਾਬੀ ਦਾ ਜ਼ਿੰਦਾ ਰਹਿਣ ਦਾ, ਉਹ ਬਹੁਤ ਤੇਜ਼ ਸੀ। ਉਦੋਂ ਉਧਰ ਦਾ ਪੰਜਾਬ ਨਹੀਂ ਸੀ ਇੰਨਾ ਤੇਜ਼ ਜਿੰਨਾ ਇੱਧਰ ਦਾ ਸੀ। ਜਦੋਂ ਸੁਲਤਾਨ ਰਾਏ ਸਾਹਿਬ ਹੁੰਦੇ, ਯੂਸਫ ਖਾਨ ਸਾਹਿਬ ਹੁੰਦੇ ਸੀ, ਇਕਬਾਲ ਹਸਨ ਸਾਹਿਬ, ਅਲੀ ਜਾਨ ਨੰਨਾ, ਮੁਨੱਵਰ ਜ਼ਰੀਫ ਸਾਹਿਬ, ਉਦੋਂ ਸਾਡੀ ਫਿਲਮ ਦਾ ਬੜਾ ਰੋਜ ਸੀ। ਬਿਲਕੁਲ। ਔਰ ਬਹੁਤ ਪੰਜਾਬੀ ਨੂੰ ਉਦੋਂ ਤਰਜੀਹ ਦਿੱਤੀ ਜਾਂਦੀ ਸੀ, ਵੇਖਿਆ ਜਾਂਦਾ ਸੀ ਹਰ ਪਾਸੇ। ਅਸੀਂ ਹੁਣ ਜੋ ਮਤਲਬ ਉਧਰ ਦੇ ਪੰਜਾਬ ਦਾ ਹੋ ਰਿਹਾ, ਚੜ੍ਹਦੇ ਪੰਜਾਬ ਦਾ, ਉਹੀ ਹਿਸਾਬ ਇੱਧਰ ਸੀ ਉਦੋਂ। ਤੇ ਬਹੁਤ ਜ਼ਿਆਦਾ ਲੋਕ ਦੇਖਦੇ ਸੀ, ਬਹੁਤ ਜ਼ਿਆਦਾ ਰਸ਼ ਪੈਂਦਾ ਸੀ, ਲਾਈਨਾਂ ਲੱਗਦੀਆਂ ਸੀ, ਕਿਊ 'ਚ ਆ ਕੇ ਬੰਦੇ ਟਿਕਟ ਲੈਂਦੇ ਸੀ। ਤੇ ਉਹ ਬੜਾ ਇੱਕ ਉਹ ਮਾਹੌਲ ਬਣਦਾ ਸੀ ਕਿ ਯਾਰ ਪੰਜਾਬੀ ਏਡੀ ਇਹ ਖਤਮ ਹੋ ਜਾਏਗੀ, ਇਹ ਨਹੀਂ ਸੀ ਸੋਚ ਸਕਦੇ ਨਾ ਅਸੀਂ। ਉਹ ਫਿਰ ਅਸੀਂ ਲੋਕਾਂ ਨੇ ਆਪ ਹੀ ਪੰਜਾਬੀ ਨੂੰ ਖਤਮ ਕੀਤਾ। ਪੰਜਾਬੀ ਨੂੰ ਜਦੋਂ ਅਸੀਂ ਪੰਜਾਬੀ ਦੇ ਵਿੱਚੋਂ ਥੋੜ੍ਹਾ ਜਿਹਾ ਹਟਣ ਦੀ ਕੋਸ਼ਿਸ਼ ਕੀਤੀ, ਆਪਣੇ ਆਪ ਨੂੰ ਮਾਡਰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਯਾਰ ਮੈਨੂੰ ਕੋਈ ਇਹ ਨਾ ਸਮਝੇ ਕਿ ਯਾਰ ਇਹ ਪੰਜਾਬੀ ਬੋਲਣ ਡਿਆ ਜਾਂ ਹਲੇ ਨਪਾੜੇ ਜਾਂ ਕੀ ਮਸਲਾ। ਸਾਡਾ ਬੱਚਾ ਸਕੂਲ ਦੇ ਵਿੱਚ ਜਦੋਂ ਪੰਜਾਬੀ ਬੋਲਦਾ ਉਹਨੂੰ ਨਹੀਂ ਅੱਛਾ ਸਮਝਿਆ ਜਾਂਦਾ। ਬਿਲਕੁਲ। ਸਾਡਾ ਪੰਜਾਬ ਬਹੁਤ ਵੱਡਾ ਹੈ। ਬਲੋਚਿਸਤਾਨ ਹੈ, ਬਲੋਚੀ ਪੜ੍ਹਾਈ ਜਾਂਦੀ ਹੈ, ਸਿੰਧ ਦੇ ਵਿੱਚ ਸਿੰਧੀ ਪੜ੍ਹਾਈ ਜਾਂਦੀ ਹੈ, ਪਿਸ਼ੌਰ ਦੇ ਵਿੱਚ ਪਸ਼ਤੋ ਪੜ੍ਹਾਈ ਜਾਂਦੀ। ਸਾਡੇ ਪੰਜਾਬ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਬਿਲਕੁਲ ਸਹੀ ਕਿਹਾ। ਇਹ ਹੋਣਾ ਚਾਹੀਦਾ ਨਾ, ਸਭ ਤੋਂ ਵੱਡਾ ਪੰਜਾਬ ਵੀ ਸਾਡਾ, ਸਾਡੀ ਪੰਜਾਬੀ ਨੂੰ ਜ਼ਿੰਦਾ ਰਹਿਣਾ ਚਾਹੀਦਾ। ਉਹਦੇ ਵਿੱਚ ਅਸੀਂ ਸਰਕਾਰਾਂ ਦਾ ਜਾਂ ਕਿਸੇ ਦਾ ਅਸੀਂ ਇਹ ਕਹਿੰਦੇ ਹਾਂ ਕਿ ਤਵੱਜੋ ਨਹੀਂ ਹੈਗੀ ਨਾ ਇੱਧਰ। ਤਵੱਜੋ ਹੋਏ ਤੇ ਹਰ ਕੰਮ ਹੋ ਸਕਦਾ। ਲਿਹਾਜ਼ਾ ਮੈਂ ਸਭ ਦੋਸਤਾਂ ਨੂੰ ਇਹੋ ਹੀ ਕਹਾਂਗਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ, ਪੰਜਾਬੀ ਨੂੰ ਛੱਡੋ ਨਾ, ਆਪਣੇ ਬੱਚਿਆਂ ਨੂੰ ਸਿਖਾਓ। ਆਪ ਬੱਚਿਆਂ ਦੇ ਵਿੱਚ ਬਹਿ ਕੇ ਪੰਜਾਬੀ ਬੋਲੋ, ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਪੰਜਾਬੀ ਕੀ ਹੈ। ਇਹ ਪਤਾ ਹੋਣਾ ਚਾਹੀਦਾ। ਬੱਚਾ ਜਿਹੜਾ ਨਾ ਜੀ, ਉਹ ਸਾਡਾ, ਅਗਰ ਉਹਨੂੰ ਅਸੀਂ ਇੰਗਲਿਸ਼ 'ਚ ਪਾਵਾਂਗੇ ਇੰਗਲਿਸ਼ ਹੀ ਬੋਲੇਗਾ, ਉਹਨੂੰ ਨਹੀਂ ਵੱਡਾ ਹੋ ਕੇ ਪਤਾ ਲੱਗੇਗਾ ਯਾਰ ਉਹ ਪੰਜਾਬੀ ਨੂੰ ਅੱਛਾ ਨਹੀਂ ਸਮਝਦਾ। ਬੱਚੇ ਨੂੰ ਡਬਲ ਮਾਈਂਡਡ ਕਰ ਦੇਈਦਾ ਕਿ ਉਹ ਅਗਰ ਸਵੇਰ ਜਿਹੜਾ ਉਹ ਅਰਬੀ ਪੜ੍ਹਨ ਜਾ ਰਿਹਾ ਹੈ, ਸਕੂਲ 'ਚੋਂ ਇੰਗਲਿਸ਼ ਪੜ੍ਹ ਰਿਹਾ ਹੈ, ਘਰ ਉਹਨੂੰ ਉਰਦੂ ਪੜ੍ਹਾ ਰਹੇ ਨੇ, ਠੀਕ ਹੈ, ਪੰਜਾਬ 'ਚੋਂ ਰਹਿ ਰਿਹਾ ਹੈ, ਪੰਜਾਬ 'ਚ ਉਹਨੂੰ 4-5 ਜ਼ਬਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂ, ਉਹਨਾਂ ਨੂੰ ਬਸ ਘਰਦਿਆਂ ਨੂੰ ਇਹੋ ਹੀ ਹੈ ਕਿ ਮਰਨ ਤੋਂ ਬਾਅਦ ਫਰਿਸ਼ਤਾ ਕਰੇ, ਕਾਹਦੇ 'ਚ ਹਿਸਾਬ ਲਏ। ਉਹ ਬੱਚੇ ਨੂੰ ਇੱਕ ਪਾਸੇ ਲਾਉਣਾ ਚਾਹੀਦਾ। ਜਿਹੜੇ ਸੂਬੇ ਦੇ ਵਿੱਚ ਤੁਸੀਂ ਹੈ, ਉਹ ਬੱਚੇ ਨੂੰ ਪੰਜਾਬੀ ਸਿਖਾਉਣੀ ਚਾਹੀਦੀ। ਉਹਦੇ ਫਿਰ ਉਹ ਯਾਰੀ ਦੋਸਤੀ ਕਿਵੇਂ ਘੱਟ ਹੁੰਦੀ ਹੈ ਕਿ ਉਹ ਬਾਹਰ ਨਿਕਲਦਾ ਨਾ ਜੀ, ਉਹ ਇੰਗਲਿਸ਼ ਜਾਂ ਉਰਦੂ ਬੱਚਾ ਹੁੰਦਾ, ਉਹਨੂੰ ਪੰਜਾਬੀ ਦੇ ਜਿਹੜੇ ਬੱਚੇ ਖੇਡਣ ਵਾਲੇ ਨੇ ਉਹਨੂੰ ਅੱਛਾ ਨਹੀਂ ਸਮਝਣਗੇ, ਉਹਨੂੰ ਖਿਡਾਉਣਗੇ ਨਹੀਂ ਨਾਲ। ਉਹ ਫਿਰ ਬੱਚੇ ਦਾ ਜ਼ਿਹਨ ਜਿਹੜਾ ਨਾ ਵੰਡਿਆ ਜਾਂਦਾ ਕਿ ਯਾਰ ਇਹ ਨਹੀਂ ਠੀਕ। ਉਹ ਜਿਵੇਂ ਹੋਸ਼ ਫੜਦਾ ਬੱਚਾ, ਉਦੋਂ ਖਾਲੀ ਮੈਮਰੀ ਹੁੰਦੀ ਨਾ ਜਦੋਂ ਬੱਚੇ ਨੂੰ ਗੱਲ ਸਿਖਾ ਰਹੇ ਹੁੰਦੇ। ਉਹ ਮੈਮਰੀ ਦੇ ਵਿੱਚ ਜੋ ਤੁਸੀਂ ਫੀਡ ਕਰਨਾ, ਸੇਫ ਕਰਨਾ, ਉਹ ਵਿੱਚ ਰਹਿਣਾ, ਉਹ ਸੇਫ ਰਹਿਣਾ। ਉਹਦੇ ਵਿੱਚ ਪੰਜਾਬੀ ਜ਼ਰੂਰ ਸੇਫ ਕਰਨੀ ਚਾਹੀਦੀ ਬੱਚੇ ਦੀ ਮੈਮਰੀ 'ਚ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਸ ਦੌਰ ਦੇ ਵਿੱਚ ਥੀਏਟਰ ਦੀ ਦੁਨੀਆ 'ਚ ਆਏ, ਉਸ ਵਕਤ ਬਹੁਤ ਵੱਡੇ ਨਾਮ ਮੌਜੂਦ ਸੀ।
ਉਸ ਵਕਤ ਸੁਹੇਲ ਅਹਿਮਦ ਸੀ, ਉਸ ਵਕਤ ਅਮਾਨੁੱਲਾ ਸਾਹਿਬ ਮਰਹੂਮ ਸੀ, ਤੇ ਅਮਾਨੁੱਲਾ ਸਾਹਿਬ ਨੂੰ ਭੱਟੀ ਦੇ ਖਿਤਾਬ ਤੋਂ ਇੱਕ ਡਰਾਮਾ ਸੀ ਬੜਾ ਮਜ਼ਾ ਆਏਗਾ ਪਾਰਟ 2, ਉਸ ਤੋਂ ਭੱਟੀ ਦੇ ਕਿਰਦਾਰ ਤੋਂ ਬੜੇ ਮਸ਼ਹੂਰ ਹੋਏ। ਉਸ ਤੋਂ ਬਾਅਦ ਸੁਹੇਲ ਅਹਿਮਦ ਸਾਹਿਬ ਹਸਬੇ ਹਾਲ ਤੋਂ ਅਜ਼ੀਜ਼ੀ ਦੇ ਨਾਮ ਤੋਂ ਬੜੇ ਮਸ਼ਹੂਰ ਹੋਏ, ਜਦਕਿ ਹੁਣ ਤੁਹਾਡਾ ਇੱਕ ਮਖਸੂਸ ਨਾਮ ਬੂਟਾ, ਉਹ ਬੂਟੇ ਦੇ ਨਾਮ ਤੋਂ ਤੁਹਾਨੂੰ ਬਹੁਤ ਫੇਮ ਮਿਲਿਆ। ਈਵਨ ਸਿਆਸਤਦਾਨਾਂ ਨੇ ਵੀ ਇਹ ਲਫ਼ਜ਼ ਯੂਜ਼ ਕਰਨੇ ਸ਼ੁਰੂ ਕੀਤੇ। ਸੋਸ਼ਲ ਮੀਡੀਆ ਤੇ ਲੋਕ ਜਿਹੜਾ ਵਾ ਉਹ ਕੋਈ ਵੀ ਮੀਮ ਬਣਾਉਂਦੇ ਸੀ ਤੇ ਐਂਡ ਤੇ ਕਹਿੰਦੇ ਸੀ ਫਿਰ ਬੂਟਾ, ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ। ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਤੁਹਾਨੂੰ ਇੱਕ ਮਖਸੂਸ ਕਰੈਕਟਰ ਦੇ ਨਾਲ ਜਦੋਂ ਪੇਸ਼ ਕੀਤਾ? ਉਹ ਇਹ ਵੇ ਭਾਜੀ, ਮਾਨੂਲਾ ਸਾਹਿਬ ਪਹਿਲੇ ਬੜੇ ਹਿੱਟ ਸਨ, ਭੱਟੀ ਬਾਅਦ ਚ ਬਣੇ। ਬਿਲਕੁਲ ਸਹੀ ਕਿਹਾ। ਹਿੱਟ ਪਹਿਲੇ ਬਹੁਤ ਸਨ, ਉਹਨਾਂ ਕੰਮ ਬਹੁਤ ਕੀਤਾ ਸੀ। ਉਹਨਾਂ ਨਾਲ ਉਹ ਇੱਕ ਐਸੀ ਅਕੈਡਮੀ ਸੀ ਕਿ ਬੰਦ ਹੋਣ ਤੋਂ ਬਾਅਦ ਸਾਨੂੰ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ। ਖਲਾ ਨਹੀਂ ਪੂਰਾ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹਨਾਂ ਨੇ ਬਹੁਤ ਕੰਮ ਕੀਤਾ ਇਸ ਫੀਲਡ ਵਾਸਤੇ, ਬਹੁਤ ਕੰਮ ਕੀਤਾ। ਲੋਕਾਂ ਨੂੰ ਦੱਸਿਆ ਕਿ ਯਾਰ ਸਾਡੀਆਂ ਗੱਲਾਂ ਕਰਕੇ ਸਾਨੂੰ ਦੱਸਿਆ ਕਿ ਅਸੀਂ ਮੀਆਂ ਬੀਵੀ ਲੜ ਪਈਏ ਤੇ ਕਿਵੇਂ ਮਨਾਉਣਾ ਇੱਕ ਦੂਜੇ ਨੂੰ, ਜਾਂ ਪਿੰਡ ਦੀ ਜਨਾਨੀ ਕਿਵੇਂ ਰੁੱਸਦੀ ਹੈ ਔਰਤ ਔਰ ਸ਼ਹਿਰ ਦੀ ਕਿਵੇਂ ਰੁੱਸਦੀ, ਪਿੰਡ ਦੀ ਖਾਣਾ ਕਿਵੇਂ ਖਾਂਦੀ ਸ਼ਹਿਰ ਦੀ। ਉਹਨਾਂ ਨੇ ਸਾਡਾ ਕਲਚਰ ਸਾਨੂੰ ਦੱਸ ਕੇ ਤੇ ਹਸਾਇਆ ਸਾਨੂੰ। ਉਹ ਗੱਲ ਉਹੀ ਆ ਜਾਂਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਾਡੇ ਕਲਚਰ ਦਾ ਪਤਾ ਨਹੀਂ ਨਾ, ਉਹਨਾਂ ਨੇ ਹੱਸਣਾ ਕਿ ਯਾਰ ਇਹਨਾਂ 'ਚ ਇਸ ਤਰ੍ਹਾਂ ਵੀ ਹੁੰਦਾ, ਠੀਕ ਹੈ ਨਾ ਜੀ। ਤੇ ਜਿਨ੍ਹਾਂ ਨੂੰ ਸਾਨੂੰ ਉਰਦੂ ਦਾ ਨਹੀਂ ਪਤਾ, ਉਰਦੂ ਬੋਲਣ ਵਾਲੇ ਜਿਹੜੇ ਹੈ ਨੇ ਫੈਮਲੀਆਂ, ਉਹ ਰੁੱਸ ਕੇ ਕਿਵੇਂ ਕਰਦੀਆਂ, ਅਸੀਂ ਉਹਦੇ ਤੋਂ ਵੀ ਹੱਸਣਾ। ਬਿਲਕੁਲ। ਇਹ ਆਰਟਿਸਟ ਜਿਹੜਾ ਨਾ ਜੀ, ਉਹਨਾਂ ਨੇ ਇੱਕ ਮੁਆਸ਼ਰੇ ਦੀ ਗੱਲ ਦੱਸਣੀ ਹੈ ਕਿ ਯਾਰ ਕੀ ਅੱਛੀ ਹੈ ਕੀ ਬੁਰੀ। ਤੇ ਭੱਟੀ ਸਾਹਿਬ ਜਿਹੜੇ ਬਣੇ ਹਨ ਨਾ, ਮਾਨੂਲਾ ਸਾਹਿਬ, ਉਹ ਬਾਅਦ ਵਿੱਚ ਬਣੇ ਹਨ ਬੜੀ ਬਾਅਦ ਚ। ਬਿਲਕੁਲ। ਮੈਂ ਉਦੋਂ ਫੀਲਡ 'ਚ ਨਹੀਂ ਸੀ, ਜਦੋਂ ਉਹਨਾਂ ਦਾ ਡਰਾਮਾ ਆਇਆ ਸੀ ਨਾ ਜੀ ਬੜਾ ਮਜ਼ਾ ਆਏਗਾ, ਮੈਂ ਉਦੋਂ ਫੀਲਡ 'ਚ ਨਹੀਂ ਸੀ। ਮੈਂ ਫਿਰ ਇਹਨਾਂ ਦਾ ਡਰਾਮਾ ਦੂਸਰੇ ਪਾਰਟ 'ਚ ਤੁਸੀਂ ਹੈ ਸੀ, ਨਿਕਾਹ ਖਾਂ ਬਣ ਜੀ ਉਹਦੇ ਵਿੱਚ ਮੈਂ ਸੀ। ਉਹ ਫਿਰ ਸੇਲ ਸਾਹਿਬ ਨਾਲ ਲੋਕਾਂ ਨੇ ਜਾ ਕੇ ਦੱਸਿਆ, ਮੇਰੀ ਆਦਤ ਸੀ ਇੱਕ ਗੱਲ ਅੱਛੀ ਕਰਨੀ, ਉਹਦੇ ਵਿੱਚ ਆ ਕੇ ਜਿਹੜੀ ਮਤਲਬ ਕਿ ਸਾਰਿਆਂ ਦੇ ਸਾਹਮਣੇ ਹਰ ਬੰਦਾ ਸ਼ਰਮਿੰਦਾ ਨਾ ਹੋਵੇ ਗੱਲ ਸੁਣ, ਉਹ ਗੱਲ ਕਰਨੀ। ਉਹ ਫਿਰ ਮੈਂ ਡਬਲ ਸਵਾਰੀ ਵੀ ਹਾਲ 'ਚ ਬਹਿ ਕੇ ਡਰਾਮਾ ਦੇਖਿਆ। ਠੀਕ ਹੈ। ਮੈਂ ਠਾਕਰ ਸਾਹਿਬ, ਸੇਲ ਸਾਹਿਬ, ਬੜਾ ਅੱਛਾ, ਬੜੀ ਅੱਛੀ ਟੀਮ ਸੀ, ਸੀਨੀਅਰ ਸਨ ਸਾਰੇ, ਬੜਾ ਵਧੀਆ ਲੱਗਾ। ਫਿਰ ਆਸਤਾ ਆਸਤਾ ਜਦੋਂ ਇਸ ਫੀਲਡ 'ਚ ਆਏ, ਫਿਰ ਐਸਾ ਮੌਕਾ ਆ ਗਿਆ ਕਿ ਪਾਰਟ 2 ਦੇ ਵਿੱਚ ਮੈਨੂੰ ਮੌਕਾ ਮਿਲਿਆ ਕਿ ਜੀ ਤੁਸੀਂ, ਤੇ ਬਹੁਤ ਅੱਛਾ ਤੁਸੀਂ ਪਰਫਾਰਮ ਵੀ ਕੀਤਾ ਹੈ ਕਿ ਇਸ ਸੀਰੀਅਸ ਕਰੈਕਟਰ ਨੂੰ ਤੁਸੀਂ ਲੈ ਕੇ ਉਹ 'ਚ ਮਜ਼ਾਕ ਇਸ ਤਰ੍ਹਾਂ ਦਾ ਇਹ ਪੇਸ਼ ਕੀਤਾ। ਮੈਂ ਉਹੀ ਮਤਲਬ ਗੱਲ ਨੂੰ, ਇਸੇ ਗੱਲ ਨੂੰ ਲੈ ਕੇ ਚੱਲਾਂਗਾ ਕਿ ਉਸ ਵਕਤ ਸਿਰਫ ਲੋਕ ਜੁਗਤ ਸੁਣਨਾ ਹੀ ਪਸੰਦ ਕਰਦੇ ਸੀ, ਲੇਕਿਨ ਤੁਸੀਂ ਐਕਟਿੰਗ ਨੂੰ ਪ੍ਰਮੋਟ ਕੀਤਾ। ਮਤਲਬ ਕਾਲੀ ਚਾਦਰ ਦੇ ਵਿੱਚ ਤੁਸੀਂ ਐਕਟਿੰਗ ਨੂੰ ਪ੍ਰਮੋਟ ਕੀਤਾ, ਬੜਾ ਮਜ਼ਾ ਆਏਗਾ ਪਾਰਟ 2 'ਚ ਐਕਟਿੰਗ ਨੂੰ ਪ੍ਰਮੋਟ ਕੀਤਾ। ਇਹ ਚੀਜ਼ਾਂ ਇਹ ਤੁਸੀਂ ਨੈਚੁਰਲੀ ਤੁਹਾਡੇ ਵਿੱਚ ਹੈਗੀਆਂ ਸੀ? ਮੈਂ ਕੋਸ਼ਿਸ਼ ਕਰਨਾ ਜੀ ਸ਼ੁਰੂ ਤੋਂ ਲੈ ਕੇ, ਜਦੋਂ ਸੇਲ ਸਾਹਿਬ ਦੀ ਟੀਮ 'ਚ ਆਇਆ, ਉਹਨਾਂ ਕਿਹਾ ਪੁੱਤਰ ਤੇਰੀ ਬਹੁਤ ਸੁਣੀ ਹੈ ਤਾਰੀਫ, ਤੇਰੀ ਅੱਛੀ ਆਵਾਜ਼ ਆਈ ਹੈ ਕਿ ਬੜਾ ਅੱਛਾ ਕੰਮ ਕਰਦਾ, ਲੇਕਿਨ ਗੱਲ ਉਹ ਕਰਨੀ ਹੈ ਕਿ ਜਿਹੜੀ ਮਾਂ ਭੈਣ ਦੇ ਸਾਹਮਣੇ ਕਰ ਸਕੋ। ਉਹ ਗੱਲ ਮੈਂ ਜ਼ਿਹਨ 'ਚ ਬਿਠਾ ਲਈ। ਫਿਰ ਉਸ ਤੋਂ ਪਹਿਲੇ ਵੀ ਗੱਲ ਮੈਂ ਸਾਫ਼ ਹੀ ਕਰਦਾ, ਅੱਛੀ ਕਰਦਾ। ਕੋਸ਼ਿਸ਼ ਹੁੰਦੀ ਸੀ ਕਿ ਯਾਰ ਕੋਈ ਅੱਲਾ ਨਾ ਕਰੇ ਕੋਈ ਐਸਾ ਕੋਈ ਬੰਦਾ ਕੋਈ ਮਿਲ ਜਾਏ ਜਾਂ ਜਿਹੜਾ ਕੋਈ ਨਹੀਂ ਬਾਜ਼ ਆਉਣ ਡਿਆ, ਉਹ ਫਿਰ ਕਿਤੇ ਮਜਬੂਰੀ ਨੂੰ ਇੱਜ਼ਤ ਤੋਂ ਬਚਾਉਣ ਲਈ ਕਰਨਾ ਪਏ, ਜਾਂ ਭੋਲੇਪਨ 'ਚ ਕਿਤੇ ਜਦੋਂ ਨਹੀਂ ਸੀ ਫੀਲਡ ਦਾ ਪਤਾ, ਉਦੋਂ ਨਾ ਹੋ ਗਈ ਹੋਏ। ਉਹ ਫਿਰ ਕਰਦਿਆਂ ਨਾ ਜੀ ਮੈਂ ਸੇਲ ਸਾਹਿਬ ਕੋਲ ਆ ਗਿਆ, ਬੜਾ ਮਜ਼ਾ ਆਇਆ। ਪਾਰਟ 2 ਉਹਦੇ ਵਿੱਚ ਨਿਕਾਹ ਖਾਂ ਦਾ ਰੋਲ ਸੀ, ਉਹ ਉਹਨਾਂ ਨੇ ਕਰਾਇਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁੱਤਰ ਜਾਣਾ ਨਹੀਂ, ਤੁਸੀਂ ਸਾਡੇ ਨਾਲ ਹੀ ਕਰੋ। ਉਹ ਫਿਰ ਇੱਕ ਦੋਸਤੀ ਸਾਡੀ ਬਣ ਗਈ ਨਾ ਸੇਲ ਸਾਹਿਬ ਕੋਲ, ਅਸੀਂ ਬੜਾ ਕੰਮ ਸਿੱਖਿਆ। ਸੇਲ ਸਾਹਿਬ ਮਾਸ਼ਾਅੱਲਾ ਬੜੇ ਵੱਡੇ ਐਕਟਰ ਨੇ, ਉਹਨਾਂ ਦੀ ਵੀ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਕਰੈਕਟਰ ਕੀਤਾ ਜਾਏ, ਜੁਗਤ ਜਿਹੜੀ ਹੈ ਨਾ ਜੀ ਉਹ ਨਾ ਕੀਤੀ ਜਾਏ। ਉਹ ਕਰੈਕਟਰ ਦੇ ਵਿੱਚ ਰਹਿ ਕੇ ਜਦੋਂ ਕਰੈਕਟਰ ਕਰਦੇ ਹੋ ਤਾਂ ਜੁਗਤ ਆਪੇ ਬਣ ਜਾਂਦੀ। ਉਹ ਜੁਗਤ ਜਿਹੜੀ ਹੈ ਨਾ ਜੀ ਉਹ ਮਜ਼ਾ ਦਿੰਦੀ, ਉਹਦੀ ਜ਼ਿੰਦਗੀ ਹੈ, ਲਾਈਫ ਬਹੁਤ ਉਹਦੀ ਲੰਮੀ ਹੁੰਦੀ ਹੈ। ਜਿਹੜਾ ਤੁਸੀਂ ਵਕਤੀ ਤੌਰ ਜੁਗਤ ਕਰਨੀ ਨਾ ਜੀ, ਇਹਨੂੰ ਇੰਜ ਕਰ ਲਓ, ਇਹਨੂੰ ਵੇਖ ਲਓ, ਇਹਨੂੰ ਵੇਖ, ਉਹ ਉਹਦੀ ਜ਼ਿੰਦਗੀ ਨਹੀਂ ਹੁੰਦੀ, ਉਹਦਾ ਮਜ਼ਾ ਨਹੀਂ ਆਉਂਦਾ। ਉਹ ਕਰੈਕਟਰ ਦੇ ਵਿੱਚ ਰਹਿ ਕੇ ਜਿਹੜੀ ਗੱਲ ਕਰੋਗੇ ਬੜੀ ਵੱਡੀ ਹੋਵੇ। ਅੱਛਾ, ਮੈਂ ਤੁਹਾਡੀ ਪਰਸਨਲ ਲਾਈਫ 'ਚ ਥੋੜੀ ਜਿਹੀ ਗੁਫ਼ਤਗੂ ਕਰਾਂਗਾ। ਪਰਸਨਲ ਲਾਈਫ ਦੇ ਹਵਾਲੇ ਨਾਲ, ਤੁਹਾਡਾ ਰਜਪੂਤ ਫੈਮਿਲੀ ਨਾਲ ਤਾਲੁਕ ਹੈ, ਤੇ ਉਸ ਵਕਤ ਜਿਹੜਾ ਥੀਏਟਰ ਜਿਹੜਾ ਸੀ ਉਹ 'ਚ ਇੰਨੇ ਪੈਸੇ ਵੀ ਨਹੀਂ ਸੀ ਹੈਗੇ, ਸਟਾਰਟ ਸੀ, ਮਤਲਬ ਇੰਨਾ ਫੇਮ ਵੀ ਬਹੁਤ ਘੱਟ ਵੱਧ ਹੁੰਦਾ ਸੀ। ਉੱਤੋਂ ਰਜਪੂਤ ਫੈਮਿਲੀ ਦੇ ਵਿੱਚ ਰਹਿ ਕੇ ਤੁਸੀਂ ਜਦੋਂ ਇਸ ਫੀਲਡ 'ਚ ਆਏ, ਫੈਮਿਲੀ ਦਾ ਕੀ ਰਿਐਕਸ਼ਨ ਸੀ? ਫੈਮਿਲੀ ਨੇ ਕਿਸ ਹੱਦ ਤੱਕ? ਨਹੀਂ, ਉਹ ਕੋਈ ਵੀ ਇਹ ਫੀਲਡ ਨੂੰ ਲੋਕੀ ਅੱਛਾ ਨਹੀਂ ਸਮਝਦੇ ਕਿ ਯਾਰ, ਖਾਸ ਕਰਕੇ ਸਟੇਜ ਡਰਾਮਾ ਜੀ। ਉਹ ਜਦੋਂ ਆਏ ਕਾਫੀ ਮਸਲੇ ਬਣੇ, ਵਾਲਦ ਸਾਹਿਬ ਵੀ, ਵਾਲਦਾ ਵੀ, ਬਸ ਜਦੋਂ ਬੰਦੇ ਨੂੰ ਚਾਹ ਹੁੰਦਾ, ਇੱਕ ਸ਼ੌਕ ਹੁੰਦਾ ਅੰਦਰ, ਇਸ਼ਕ ਹੁੰਦਾ ਕਿ ਯਾਰ ਇਹ ਕੰਮ ਕਰਨਾ ਬਈ, ਮੈਂ ਕਰਨਾ, ਉਹ ਫਿਰ ਚੋਰੀ ਨਿਕਲ ਜਾਣਾ, ਜਾ ਕਰਕੇ ਫਿਰ ਆ ਜਾਣਾ। ਫਿਰ ਐਸਾ ਵੀ ਹੋਇਆ ਕਿ ਜਦੋਂ ਪਤਾ ਲੱਗਾ ਘਰ ਵੀ ਛੱਡਿਆ, ਫਿਰ ਕਿੰਨੀ ਦੇਰ ਘਰ ਨਹੀਂ ਆਏ। ਉਦੋਂ ਫੋਨ ਜਿਹੜੇ ਦੂਸਰੇ ਹੁੰਦੇ ਸੀ, ਮੋਬਾਈਲ ਨਹੀਂ ਸੀ ਹੁੰਦਾ, ਐਵੇਂ ਕਹਿ ਦਿੱਤਾ ਕਿ ਦੁਬਈ ਬੈਠੇ ਆ ਜੀ, ਅਸੀਂ ਦੁਬਈ ਆ ਗਿਆ ਮੈਂ।
ਉਹ ਖੈਰ ਇੱਕ ਦਿਨ ਉਹ ਕਰਦਿਆਂ ਉਹ ਘਰਦਿਆਂ ਨੂੰ ਪਤਾ ਚੱਲ ਗਿਆ। ਇੱਕ ਮੇਰੇ ਦੋਸਤ ਆਉਣ ਉਹਨਾਂ ਨੇ ਅੰਮੀ ਹੋਰਾਂ ਨੇ ਭੇਜਿਆ ਕਿ ਜਾਓ ਲਾਹੌਰ ਕੋਈ ਅਲਹਮਰਾ ਉੱਥੇ ਜਾ ਕੇ ਨਾ ਜੀ ਪਤਾ ਕਰੋ। ਸੁਣਿਆ ਉੱਥੇ ਸ਼ਾਮ ਨੂੰ ਇਕੱਠੇ ਹੁੰਦੇ। ਉਹ ਮੈਂ ਗਿਆ ਤੇ ਅੱਗੇ ਉਹ ਬੰਦੇ ਫਿਰਨ ਡਏ ਸੀ ਦੋਸਤ। ਉਹਨਾਂ ਨੇ ਕਿਹਾ ਯਾਰ ਇਸ ਤਰ੍ਹਾਂ ਘਰ ਚੱਲ, ਅੰਮੀ ਹੋਰੀ ਬੁਲਾ ਰਹੇ ਨੇ। ਮੈਂ ਫਿਰ ਉਹਨਾਂ ਦੇ ਨਾਲ ਆ ਗਿਆ। ਮੈਂ ਕਿਹਾ ਜੀ ਬਚਾਉਣਾ ਤੁਸੀਂ, ਚਲਾ ਮੈਂ ਜਾਣਾ। ਉਹ ਖੈਰ ਫਿਰ ਉਹਨਾਂ ਨੇ ਕਿਹਾ ਕਿ ਜੇ ਪੁੱਤਰ ਨਹੀਂ ਬਾਜ਼ ਆਉਣਾ ਤੇ ਜਾ ਕੇ ਫਿਰ ਮਾਂ ਨੇ ਐਸੀ ਦਵਾ ਦਿੱਤੀ ਦਿਲੋਂ। ਮਾਸ਼ਾਅੱਲਾ। ਫਿਰ ਜਿੱਥੇ ਵੀ ਜਾ ਕੇ ਕੰਮ ਕੀਤਾ ਜੀ ਉੱਥੇ ਅੱਲਾਹ ਨੇ ਰੰਗ ਲੱਗੇ ਨੇ, ਉੱਥੇ ਰੰਗ ਲੱਗੇ। ਉੱਥੇ ਹੀ ਰੰਗ ਲੱਗੇ। ਅੱਛਾ ਅਕਰਮ ਸਾਹਿਬ, ਤੁਸੀਂ ਇਹ ਦੱਸੋ ਕਿ ਚੱਲ ਮੇਰਾ ਪੁੱਤ ਪਾਰਟ 1 ਪਾਰਟ 2 ਮਤਲਬ ਪਾਰਟ 2 ਵੀ ਆ ਗਿਆ ਨੇ, ਕੈਸਾ ਐਕਸਪੀਰੀਅੰਸ ਰਿਹਾ, ਕੈਸਾ ਤਜਰਬਾ ਰਿਹਾ ਉਹਨਾਂ ਲੋਕਾਂ ਦੇ ਨਾਲ ਕੰਮ ਕਰਨ ਦਾ, ਉੱਥੇ ਯੂਰਪ 'ਚ ਜਾ ਕੇ ਕੰਮ ਕਰਨ ਦਾ? ਆਰਟਿਸਟ ਜਿਹੜਾ ਹੁੰਦਾ ਨਾ ਜੀ ਉਹ ਪਿਆਰ ਦਾ ਭੁੱਖਾ ਹੁੰਦਾ। ਸਹੀ ਕਿਹਾ। ਪਿਆਰ ਜਿਹੜਾ ਨਾ ਜੀ ਉਹ ਇੱਕ ਐਸੀ ਚੀਜ਼ ਹੈ ਉਹ ਤੁਸੀਂ ਜਿੰਨਾ ਵੀ ਵੰਡੋਗੇ ਨਾ ਜੀ ਉਹ ਖਤਮ ਨਹੀਂ ਹੋਏਗਾ। ਨਫ਼ਰਤ ਇੱਕ ਐਸੀ ਚੀਜ਼ ਹੈ, ਇੱਕ ਲਫ਼ਜ਼ ਮੂੰਹ ਚੋਂ ਕੱਢੋਗੇ ਨਾ ਜੀ ਉਹ ਦੂਸਰਾ ਕੱਢਣ ਤੋਂ ਤੁਹਾਨੂੰ ਮਜਬੂਰ ਕਰ ਦੇਗੀ ਕਿ ਇਹਨੂੰ ਨਾ ਕੱਢੀ ਨਹੀਂ ਤਾਂ ਤੇਰਾ ਜੀਣਾ ਹਰਾਮ ਹੋ ਜਾਏ। ਬਿਲਕੁਲ ਸਹੀ। ਜਿੰਨਾ ਜਿੰਨਾ ਪਿਆਰ ਸਾਨੂੰ ਆਰਟਿਸਟਾਂ ਨੂੰ ਉਧਰੋਂ ਮਿਲਿਆ ਉਸ ਤੋਂ ਵੱਧ ਕੇ ਅਸੀਂ ਵੀ ਉਹਨਾਂ ਨੂੰ ਪਿਆਰ ਕੀਤਾ। ਸਾਨੂੰ ਇਹ ਨਹੀਂ ਲੱਗਾ ਕਿ ਉਹ ਜਾਂ ਇੰਜ ਹੀ ਲੱਗਾ ਕਿ ਅਸੀਂ ਆ ਸਾਰੇ ਇਕੱਠੇ ਆ। ਉਹਦੇ ਨਾਲ ਉਹ ਫਿਲਮ ਜਿਹੜੀ ਆਈ ਸੀ ਉਸ ਤੋਂ ਪਹਿਲੇ ਕੋਈ ਕਿਸੇ ਨੇ ਇਹ ਸੋਚਿਆ ਨਹੀਂ ਸੀ। ਸਾਡੇ ਰਿਦਮ ਬॉय ਪ੍ਰੋਡਕਸ਼ਨ ਨੇ ਸੋਚਿਆ, ਅਮਰਿੰਦਰ ਭਾਜੀ ਨੇ, ਉਹਨਾਂ ਨੇ ਸਾਰਾ ਆਪਸ ਵਿੱਚ ਬੈਠ ਕੇ, ਕਾਰਜ ਭਾਜੀ, ਇਹਨਾਂ ਨੇ ਬੈਠ ਕੇ ਸਾਰਾ ਇਹ ਸੋਚਿਆ ਕਿ ਯਾਰ ਕਿਉਂ ਨਾ ਇਸ ਤਰ੍ਹਾਂ ਕੀਤਾ ਜਾਏ। ਉਹ ਫਿਲਮ ਕਰਨ ਦੇ ਨਾਲ ਜਿਹੜੇ ਬੱਚਿਆਂ ਦੇ ਵਿੱਚ ਨਫ਼ਰਤ ਸੀ ਜਾਂ ਵੱਡਿਆਂ ਦੇ ਵਿੱਚ ਨਫ਼ਰਤ ਸੀ ਨਾ, ਕਿ ਜਿਨ੍ਹਾਂ ਨੇ ਨਹੀਂ ਸੀ ਦੇਖੀ ਉਹ 47 ਦੀ ਜੰਗ ਜਾਂ ਉਸ ਤੋਂ ਪਹਿਲਾਂ, ਉਹ ਇਹ ਸੀ ਕਿ ਜਿਵੇਂ ਅਸੀਂ ਆਪਸ ਵਿੱਚ ਵੱਖ ਹੋਏ ਹਾਂ। ਠੀਕ ਹੈ ਜੀ। ਉਹ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਯਾਰ ਪਰਾਂ ਦੂਸਰਾ ਵੀ ਹੈ ਨੇ, ਉਹ ਵੀ ਨੇ, ਇਹ ਵੀ। ਉਹ ਇਹ ਲੱਗਦਾ ਹੈ ਕਿ ਸਿੱਖ ਮੁਸਲਮਾਨ ਆਪਸ ਵਿੱਚ ਠੀਕ ਨਹੀਂ ਹੈਗੇ, ਪੰਜਾਬੀ। ਜਦੋਂ ਫਿਲਮ ਆਈ ਉਸ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਇਹ ਹੋਇਆ ਕਿ ਯਾਰ ਅਸੀਂ ਤੇ ਆਪਣੇ ਆ। ਯਕੀਨ ਕਰੋਗੇ ਮੇਰਾ ਸਕਾ ਭਤੀਜਾ ਇੱਕ ਜਿਹੜਾ ਸੀਨ ਵਿੱਚ ਆਉਂਦਾ, ਮੈਂ ਪਹਿਲੇ ਵੀ ਕਈ ਚੈਨਲਾਂ ਤੇ ਗੱਲ ਕੀਤੀ, ਮੇਰਾ ਭਤੀਜਾ ਮੈਨੂੰ ਕਹਿਣ ਡਿਆ ਕਿ ਚਾਚੂ ਤੁਸੀਂ ਚੰਗਾ ਨਹੀਂ ਕੀਤਾ ਨਾ ਉਹਨਾਂ ਦਾ ਪਾਸਪੋਰਟ ਲਗਾ ਕੇ, ਹਾਂ ਤੁਸੀਂ ਇਹ ਕੀ ਕੀਤਾ? ਮੈਂ ਕਿਹਾ ਪੁੱਤਰ ਇਹ ਸੀਨ ਸੀ, ਅਗਰ ਨਾ ਕਰਦੇ ਤਾਂ ਫਿਲਮ ਕਿਵੇਂ ਬਣਨੀ? ਉਹ ਲੇਕਿਨ ਉਹ ਬੱਚੇ ਦੀ ਨਾ ਜੀ ਸੁਣ ਕੇ ਮੈਨੂੰ ਇਹ ਲੱਗਾ ਕਿ ਯਾਰ ਜੇ ਆਪਣਾ ਬੱਚੇ ਦੇ ਦਿਲ ਦੇ ਵਿੱਚ ਇੰਨਾ ਸਾਹਸ ਹੈ, ਇੰਨਾ ਸਿਰਫ ਇੱਕ ਫਿਲਮ ਨੂੰ ਲੈ ਕੇ, ਇੱਕ ਫਿਲਮ ਨੂੰ ਲੈ ਕੇ, ਉਹ ਚੀਜ਼ ਇੱਕ ਸੀਨ ਨੂੰ ਲੈ ਕੇ, ਤੇ ਦੂਜਿਆਂ ਦੇ ਦਿਲ 'ਚ ਕੀ ਆਈ ਹੋਏਗੀ। ਔਰ ਬੜਾ ਅੱਛਾ ਲੱਗਾ ਮੈਨੂੰ ਕਿ ਯਾਰ ਉਸ ਫਿਲਮ ਤੋਂ ਬਾਅਦ ਨਾ ਜੀ ਅਸੀਂ ਇੱਕ ਦੂਜੇ ਦੇ ਨੇੜੇ ਹੋ ਗਏ, ਚਾਹੇ ਮਿਲੇ ਜਾਂ ਨਹੀਂ ਮਿਲੇ। ਉਹ ਫਿਲਮ ਵੇਖਣ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਨੇੜੇ ਹੋ ਗਏ, ਪਿਆਰ ਵਧਿਆ। ਮੇਰਾ ਖਿਆਲ ਹੈ ਕਿ ਜਿੰਨੇ ਬੱਚੇ ਅੱਜ ਉਹ ਬੱਚੇ ਛੋਟੇ ਨੇ ਜਿਹੜੇ ਅੱਜ ਵੀ ਬੂਟਾ ਗਾਲਾਂ ਕੱਢਦਾ ਤੇ ਉਹ ਰੌਲਾ ਪਾਇਆ ਹੁੰਦਾ, ਉਹਨਾਂ ਨੇ 50 60 70 ਸਾਲ ਤੱਕ ਜਾਣਾ। ਬਿਲਕੁਲ ਸਹੀ ਕਹਿ ਰਹੇ, 100 ਸਾਲ ਤੱਕ ਵੀ ਜਾਣਾ। ਉਹਨਾਂ ਨੂੰ ਉਹ ਯਾਦ ਰਹੇਗਾ ਉਨੀ ਦੇਰ ਤੱਕ। ਉਹ ਜਦੋਂ ਵੀ ਕੋਈ ਮਿਲੇਗਾ ਨਾ ਜੀ, ਸਰਦਾਰ ਕੋਈ ਮਿਲੇਗਾ ਭਰਾ ਉਹਨਾਂ ਨੂੰ, ਤੇ ਉਹ ਬੜੀ ਚਾਹਤ ਨਾਲ ਮਿਲਣਗੇ, ਬੜੇ ਪਿਆਰ ਨਾਲ ਮਿਲਣਗੇ, ਉਹਨਾਂ ਨੂੰ ਉਹ ਗੱਲ ਯਾਦ ਆਏਗੀ। ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਗੱਲਾਂ ਫਿਲਮ ਦੇ ਵਿੱਚੋਂ ਐਸੀਆਂ ਲੱਭਦੀਆਂ। ਮੈਨੂੰ ਨਹੀਂ ਯਾਦ ਫਿਲਮ ਦਾ ਨਾਮ, ਫਿਲਮ ਸੀ ਪਾਕਿਸਤਾਨ ਦੀ, ਪੰਜਾਬੀ ਫਿਲਮ ਸੀ। ਉਹ ਘਰ 'ਚ ਅਸਲਾ ਪਿਆ ਹੁੰਦਾ ਤੇ ਉਹ ਸੁੱਟਣ ਜਾਂਦਾ ਨਾ, ਇੱਕ ਪਹਾੜ ਦੇ ਉੱਤੇ ਖਲੋ ਕੇ ਸਮੁੰਦਰ 'ਚ ਅਸਲਾ ਸੁੱਟਦਾ। ਠੀਕ ਹੈ। ਉਹ ਕਹਿੰਦਾ, ਉਹ ਸੁੱਟਣ ਲੱਗਾ, ਫਿਰ ਸੋਚਦਾ ਕਿ ਏਡਾ ਮਹਿੰਗਾ ਅਸਲਾ ਤੇ ਕੀ ਕਰ, ਕਹਿੰਦਾ ਪੁੱਤਰ ਇਹਨੂੰ ਸੁੱਟ ਦੇ। ਜ਼ਹਿਰ ਕੋਲ ਹੋਵੇ ਤੇ ਖਾਣਾ ਪੈ ਜਾਂਦਾ, ਅਸਲਾ ਕੋਲ ਹੋਵੇ ਤੇ ਚਲਾਣਾ ਪੈ ਜਾਂਦਾ। ਵਾਹ ਵਾਹ ਵਾਹ। ਤੂੰ ਗੱਲ ਮੇਰੇ ਅਜੇ ਵੀ ਜ਼ਿਹਨ 'ਚ, ਮੈਨੂੰ ਯਾਦ ਨਹੀਂ ਕਿ ਫਿਲਮ ਕਿਹੜੀ ਸੀ, ਮੈਂ ਛੋਟਾ ਜਿਹਾ ਸੀ, ਮੈਨੂੰ ਨਹੀਂ ਯਾਦ, ਲੇਕਿਨ ਉਹ ਚੀਜ਼ ਅਜੇ ਵੀ ਜ਼ਿਹਨ ਦੇ ਵਿੱਚ ਹੈ ਕਿ ਫਾਲਤੂ ਚੀਜ਼ ਅਸੀਂ ਕੋਲ ਨਹੀਂ ਰੱਖਦੇ, ਕਿਉਂਕਿ ਯਾਰ ਇਹਦਾ ਇਸਤੇਮਾਲ ਨਾ ਕਰਨਾ ਪੈ ਜਾਏ, ਬੰਦੇ ਨੂੰ ਗੁੱਸਾ ਆ ਜਾਂਦਾ, ਕਿਸੇ ਟਾਈਮ ਕੁਛ ਹੋ ਜਾਂਦਾ। ਤੇ ਫਿਲਮ ਦੀ ਗੱਲ ਬੜੀ ਯਾਦ ਰਹਿੰਦੀ, ਬਹੁਤ ਯਾਦ ਰਹਿੰਦੀ। ਇਹਦੇ ਵਿੱਚ ਆ ਕੇ ਫਿਲਮ ਨੇ ਇੰਨਾ ਕੁ ਸਾਨੂੰ ਨਜ਼ਦੀਕ ਕੀਤਾ, ਇੰਨਾ ਕੁ ਪਿਆਰ ਵਧਾਇਆ ਆਪਸ ਵਿੱਚ ਕਿ ਸਾਨੂੰ ਹੁਣ ਗੈਰ ਨਹੀਂ ਲੱਗਦਾ। ਸਾਨੂੰ ਸਿਰਫ ਹੁਣ ਇਹ ਵੇ ਕਿ ਹੈ ਨਾਲ ਹੀ ਹੈ ਕੋਈ ਚਾਚਾ ਤਾਇਆ, ਪਿਆਰ ਹੈ, ਭਰਾ ਹੈ, ਲੇਕਿਨ ਵਿੱਚ ਦੀਵਾਰ ਹੈ, ਮਿਲਣ ਨਹੀਂ ਦੇ ਰਹੇ, ਸਿਰਫ ਬਟਵਾਰਾ ਹੋਇਆ ਹੈ, ਮਿਲਣ ਨਹੀਂ ਦੇ ਰਹੇ। ਜਿਵੇਂ ਦੋ ਭਰਾ ਆਪਸ ਵਿੱਚ ਲੜ ਪੈਂਦੇ ਨੇ ਤੇ ਬੱਚੇ ਆਪਸ ਵਿੱਚ ਉਹਨਾਂ ਤੋਂ ਚੋਰੀ ਮਿਲਦੇ ਨੇ, ਬੱਚੇ ਉਹਨਾਂ ਤੋਂ ਚੋਰੀ ਮਿਲਦੇ ਨੇ, ਤੇ ਮਾਂ ਪਿਓ ਆਪਸ ਵਿੱਚ ਨਹੀਂ ਬੋਲ ਰਹੇ, ਮਿਲਣ ਨਹੀਂ ਦੇ ਰਹੇ, ਤੇ ਬੱਚੇ ਮਿਲ ਰਹੇ ਨੇ, ਇੱਕ ਦੋ ਖੂਨ ਦੀ ਖਿੱਚ ਹੈ, ਪਿਆਰ ਹੈ, ਮੁਹੱਬਤ ਹੈ, ਉਹ ਨਹੀਂ ਜਾਂਦਾ ਜਿਹੜਾ ਬਚਪਨ ਦਾ ਪਿਆਰ ਜਾਂ ਦੂਜਾ। ਇਸੇ ਤਰ੍ਹਾਂ ਹੀ ਇੰਜ ਲੱਗਾ ਕਿ ਯਾਰ ਬਹੁਤ ਅਸੀਂ ਇੱਕ ਦੂਜੇ ਦੇ ਨੇੜੇ ਹੋ ਗਏ। ਰੱਬ ਇਸੇ ਤਰ੍ਹਾਂ ਹੀ ਸਾਡਾ ਪਿਆਰ, ਮੁਹੱਬਤ, ਸਲੂਕ ਇਸ ਤਰ੍ਹਾਂ ਵਧਾਈ ਰੱਖੇ। ਤੇ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਹਾਂ, ਤੀਸਰੀ ਵੀ ਹੁਣ ਅੱਗੋਂ ਅਸੀਂ ਅਕਤੂਬਰ ਜਾ ਰਹੇ ਹਾਂ, ਤੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਨਾ ਜੀ ਅਸੀਂ ਨੂੰ ਕਰਾਂਗੇ। ਅੱਛਾ, ਤੁਸੀਂ ਦੁਨੀਆ ਭਰ 'ਚ ਥੀਏਟਰ ਕੀਤਾ,
ਇਹ ਪਾਕਿਸਤਾਨ ਦੀ ਥੀਏਟਰ ਦੀ ਆਵਾਮ ਜਿਹੜੀ ਦੇਖਣ ਆਉਂਦੀ ਹੈ ਤੇ ਬਾਹਰ ਜਿਹੜੀ ਥੀਏਟਰ ਦੀ ਆਵਾਮ ਹੈ, ਇਹਨਾਂ 'ਚ ਕੀ ਬੁਨਿਆਦੀ ਫਰਕ ਹੈ? ਜ਼ਿਆਦਾ ਕੌਣ ਮਜ਼ਾ ਲੈਂਦਾ ਹੈ, ਸਾਡੀ ਪਾਕਿਸਤਾਨ ਦੀ ਆਵਾਮ ਜਾਂ ਬਾਹਰ ਦੁਨੀਆ ਭਰ ਦੇ ਤੁਸੀਂ ਜਿੰਨੇ ਵੀ ਥੀਏਟਰ ਕੀਤੇ ਹੈਗੇ? ਜਦੋਂ ਅਸੀਂ ਆਊਟਡੋਰ ਥੀਏਟਰ ਕਰਨ ਜਾਈਦਾ ਨਾ ਜੀ, ਇੱਥੇ ਅਸੀਂ ਕਰਨਾ ਹੁੰਦਾ, ਇੱਕ ਪਤਾ ਹੁੰਦਾ ਕਿ ਯਾਰ ਇਹ ਥੀਏਟਰ ਹੈ, ਮਸਲ ਘਰ ਦੀ ਕਹਾਣੀ ਹੈ ਤੇ ਘਰ ਦਾ ਸੈੱਟ ਪਿੱਛੇ ਲੱਗਾ। ਠੀਕ ਹੈ। ਅਗਰ ਕਿਸੇ ਹਵੇਲੀ ਦੀ ਜਾਂ ਡੇਰੇ ਦੀ ਤੇ ਉਹ ਸੈੱਟ ਪਿੱਛੇ ਲੱਗਾ। ਆਊਟਡੋਰ ਜਾਂ ਸਾਨੂੰ ਮੁਲਕ ਤੋਂ ਬਾਹਰ ਜਦੋਂ ਜਾਈਦਾ ਕਰਨ ਵਾਸਤੇ ਤੇ ਸਾਨੂੰ ਇਹ ਹੁੰਦਾ ਕਿ ਯਾਰ ਸਾਨੂੰ ਪਤਾ ਕਿ ਸੈੱਟ ਨਹੀਂ ਮਿਲਦਾ ਨਾ ਪਿੱਛੇ, ਹਾਂ ਠੀਕ ਹੈ, ਉਹ ਪਤਾ ਨਹੀਂ ਲੱਗਦਾ। ਮਜ਼ਾ ਪਾਕਿਸਤਾਨ 'ਚ ਹੀ ਆਉਂਦਾ ਥੀਏਟਰ ਕਰਨ ਦਾ, ਥੀਏਟਰ ਦੇ ਵਿੱਚ ਹੀ ਮਜ਼ਾ ਆਉਂਦਾ। ਹਾਂ। ਦੂਸਰਾ ਮਜ਼ਾ ਜਿਹੜਾ ਨਾ ਜੀ, ਉਹ ਸਿਰਫ ਪਬਲਿਕ ਨੂੰ, ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇੱਥੇ ਸੈੱਟ ਨਹੀਂ, ਉਹ ਚੀਜ਼ ਨਹੀਂ। ਮਜ਼ਾ ਉਹ ਵੀ ਲੈਂਦੇ ਨੇ, ਪੂਰਾ ਮਜ਼ਾ ਲੈਂਦੇ ਨੇ ਕੰਮ ਦਾ, ਲੇਕਿਨ ਉਹ ਸੈੱਟ ਦਾ ਸਾਨੂੰ ਇਸ ਲਈ ਮੂਵਮੈਂਟ ਦਾ ਮਜ਼ਾ ਨਹੀਂ ਆਉਂਦਾ ਕਿ ਯਾਰ ਪਿੱਛੇ ਸਟੇਜ ਪਿੱਛੇ ਹੋ ਰਿਹਾ ਕੋਈ ਸੈੱਟ, ਕੰਮ ਅਸੀਂ ਹੋਰ ਕੋਈ ਕਰਨ ਦੇ। ਅੱਛਾ ਅਕਰਮ ਭਾਈ, ਸਾਡਾ ਜਿਹੜਾ ਕਲਚਰ ਹੈਗਾ ਪੰਜਾਬ ਦਾ, ਜਿਹੜਾ ਕਲਚਰ ਹੈ ਸਪੈਸ਼ਲੀ ਫੈਸਲਾਬਾਦ ਜਾਂ ਜਿਹੜਾ ਲਹਿੰਦੇ ਪੰਜਾਬ ਦਾ ਕਲਚਰ ਹੈ, ਉਹ ਬੜਾ ਮਜ਼ਾਈਆ ਹੈਗਾ, ਬੜਾ ਮਜ਼ਾਹ ਨਾਲ ਭਰਪੂਰ ਹੈਗਾ। ਤੇ ਤੁਸੀਂ ਸਾਡੇ ਕੋਲ ਲੈਜੈਂਡ ਇਸ ਟਾਈਮ ਮੌਜੂਦ ਨੇ, ਸੁਹੇਲ ਅਹਿਮਦ ਸਾਹਿਬ ਨੇ, ਤੁਸੀਂ ਹੈ, ਇਫਤਖਾਰ ਠਾਕੁਰ ਸਾਹਿਬ ਨੇ, ਨਾਸਿਰ ਨਿਊਟੀ ਸਾਹਿਬ ਨੇ। ਤੁਹਾਡਾ ਕੋਈ ਪਲਾਨ ਹੈਗਾ ਅੱਗੇ ਕੋਈ ਇਸ ਤਰ੍ਹਾਂ ਦੀ ਚੀਜ਼ ਮਤਲਬ ਕ੍ਰੀਏਟ ਕਰਨ ਦਾ ਕਿ ਅਸੀਂ ਵੀ ਉਹਨਾਂ ਨੂੰ ਬੁਲਾ ਕੇ ਕਹੀਏ ਕਿ ਆਓ ਸਾਡੇ ਨਾਲ ਫਿਲਮ ਕਰੋ? ਜ਼ਰੂਰ, ਇਨਸ਼ਾਅੱਲਾ ਸਾਡੀ ਕੋਸ਼ਿਸ਼ ਪੂਰੀ ਹੈ ਕਿ ਯਾਰ ਕੋਈ ਐਸਾ ਅਸੀਂ ਕਦਮ ਚੁੱਕੀਏ ਜਾਂ ਐਸਾ ਕੰਮ ਕਰੀਏ ਕਿ ਅਸੀਂ ਇਕੱਠੇ ਕਰੀਏ ਨਾ ਜੀ। ਮਤਲਬ ਕਿ ਸਾਡਾ ਕੋਈ ਇਹੋ ਜਿਹਾ ਨਜ਼ਰੀਆ ਹੋ ਜਾਏ ਕਿ ਬਾਰਡਰ ਤੋਂ ਸਾਨੂੰ ਇਜਾਜ਼ਤ ਹੋ ਜਾਏ ਕਿ ਯਾਰ ਤੁਸੀਂ ਉੱਧਰ ਕਰ ਲਓ, ਉਹਨਾਂ ਨੂੰ ਇਜਾਜ਼ਤ ਹੋ ਜਾਏ ਤੁਸੀਂ ਇੱਧਰ ਕਰ ਲਓ। ਬਿਲਕੁਲ ਯਕੀਨ ਕਰੋ ਕਿ ਉਹ ਤੇ ਇੰਨੇ ਕੁ ਤਰਸੇ, ਉਹ ਕਹਿੰਦੇ ਨੇ ਯਾਰ ਐਸਾ ਕੰਮ ਹੋਵੇ ਕਿ ਅਸੀਂ ਸ਼ਾਮ ਨੂੰ ਰੋਟੀ ਉੱਥੇ ਇਕੱਠੇ ਬਹਿ ਕੇ ਖਾਈਏ, ਲక్ష్ਮੀ ਚੌਂਕ ਲਾਹੌਰ ਕਿਤੇ ਆਪਣਾ ਭਟੂਰੇ ਖਾਈਏ, ਕੋਈ ਚੀਜ਼ ਖਾਈਏ, ਅਸੀਂ ਇਕੱਠੇ ਹੋਈਏ ਸ਼ਾਮ ਨੂੰ, ਠੀਕ ਹੈ ਨਾ। ਤੇ ਬਹੁਤ ਵਧੀਆ ਲੱਗਦਾ। ਉਧਰੋਂ ਜਿਹੜੇ ਆਰਟਿਸਟ ਆਉਂਦੇ ਨੇ, ਬੜੀ ਇੱਜ਼ਤ, ਬੜਾ ਜਾ ਕੇ ਉਹ ਤਾਰੀਫ ਕਰਦੇ ਨੇ ਕਿ ਬਹੁਤ ਅੱਛਾ ਲੱਗਦਾ। ਤੇ ਇੱਕ ਦਿਲ ਦੇ ਵਿੱਚ ਨਾ ਜੀ ਉਹ ਖਿੱਚ ਪੈਂਦੀ ਹੈ ਕਿ ਯਾਰ ਹੁਣ ਸਾਨੂੰ, ਮੇਰੇ ਵਾਲਦ ਸਾਹਿਬ ਜਿਹੜੇ ਹਨ ਉਹ ਅੰਮ੍ਰਿਤਸਰ ਤੋਂ ਹਨ, ਅੰਮ੍ਰਿਤਸਰ ਤੋਂ ਵੱਡੇ ਜਿੰਨੇ, ਉਹ ਪੰਡੋਰੀ ਇੱਕ ਪਿੰਡ ਦੇ ਨਾਲ ਉੱਥੋਂ ਦੇ ਹਨ। ਤੇ ਉਹ ਸ਼ਾਮ ਨੂੰ ਇੱਥੇ ਮੇਰੇ ਤਾਇਆ ਜੀ ਲਾਹੌਰ ਆਉਂਦੇ ਹੁੰਦੇ ਸੀ ਕੰਮ ਕਰਨ, ਉਹ ਰੇਲਵੇ ਦੇ ਵਿੱਚ ਸਨ, ਮੁਲਾਜ਼ਮ ਸਨ। ਉਧਰੋਂ ਉਹਨਾਂ ਨੇ ਨਾ ਜੀ ਆਉਣਾ ਸੁਬਾਹ ਤੇ ਸ਼ਾਮ ਨੂੰ ਫਿਰ ਉਹਨਾਂ ਵਾਪਸ ਜਾਣਾ। ਇਹ ਇੰਨਾ ਹੀ ਸਫ਼ਰ ਹੈਗਾ। ਮਤਲਬ ਕਿ ਤੁਸੀਂ ਬਾਰਡਰ ਦੇ ਉੱਤੇ ਖੜੇ ਉਹਨਾਂ ਤੇ 20 ਮਿੰਟ 15 ਮਿੰਟ ਤੁਹਾਨੂੰ ਲਾਹੌਰ ਨੂੰ ਲੱਗਦੇ ਨੇ ਤੇ 15-20 ਮਿੰਟ ਹੀ ਪਰਾਂ ਅੰਮ੍ਰਿਤਸਰ। ਠੀਕ। ਤੇ ਬਿਲਕੁਲ ਜਿਹੜੇ ਨੇੜੇ ਸਨ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਕਿ ਯਾਰ ਅਸੀਂ ਮਿਲ ਹੀ ਨਹੀਂ ਸਕਦੇ ਆਪਸ ਵਿੱਚ। ਅੱਛਾ ਆਖਰੀ ਸਵਾਲ ਕਰਾਂਗਾ ਕਿ ਬੜੀ ਤੁਸੀਂ ਸਟਰਗਲ ਕੀਤੀ, ਬਹੁਤ ਮਿਹਨਤ ਕੀਤੀ, ਤੁਸੀਂ ਕਰਿਆਨੇ ਦੀ ਦੁਕਾਨ ਚਲਾਉਣ ਦੀ ਵੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਇਸ ਫੀਲਡ 'ਚ ਆਇਆ ਨਾ ਜੀ, ਮੇਰੀ ਥੋਕ ਦੀ ਦੁਕਾਨ ਸੀ, ਫਿਰ ਇਹਦੇ ਵਿੱਚ ਬਿਲਕੁਲ ਥੋਮ ਜੀ ਹੋ ਗਈ ਸੀ। ਸਾਰੀ ਬਾਤ ਹੈ ਸ਼ੌਕ ਦੇ ਵਿੱਚ ਜਦੋਂ ਪੈ ਜਾਂਦਾ ਬੰਦਾ ਨਾ ਜੀ। ਤੁਸੀਂ ਮੇਰੀ ਛੋਟੀ ਮੋਟੀ ਰਿਸਰਚ ਦੇ ਮੁਤਾਬਕ ਤੁਹਾਡੇ ਨਾਲ ਫਿਰ ਹੱਥ ਵੀ ਹੋਇਆ ਮਾਲੀਆਂ ਦੇ ਕੰਮ ਦੇ ਵਿੱਚ, ਇਸ ਤਰ੍ਹਾਂ ਦੇ ਕੰਮ ਵੀ ਤੁਹਾਡੇ ਨਾਲ ਹੋਏ। ਤੇ ਇੰਨੀ ਮਿਹਨਤ ਤੇ ਇੰਨੀ ਸਟਰਗਲ ਤੋਂ ਬਾਅਦ ਅੱਜ ਤੁਹਾਨੂੰ ਪੂਰੀ ਦੁਨੀਆ ਜਾਣਦੀ ਪਈ ਹੈ। ਇਸ ਮਿਹਨਤ ਤੇ ਸਟਰਗਲ ਦੇ ਪਿੱਛੇ ਤੁਹਾਡੀ ਬਹੁਤ ਜ਼ਿਆਦਾ ਡੈਡੀਕੇਸ਼ਨ ਵੀ ਹੈਗੀ। ਤੁਸੀਂ ਆਪਣੇ ਆਪ ਨੂੰ ਜਿਹੜਾ ਅਗਲੇ ਬੰਦੇ ਵਾਸਤੇ ਡੈਡੀਕੇਟ ਵੀ ਕੀਤਾ ਕਿ ਮੈਂ ਹੁਣ ਕੰਮ ਕਰਨਾ ਵਾ। ਤੇ ਇਸ ਪ੍ਰੋਗਰਾਮ ਦੇ ਤਵੱਸਤ ਦੇ ਨਾਲ, ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਨੌਜਵਾਨਾਂ ਨੂੰ ਕੀ ਪੈਗਾਮ ਦੋਗੇ, ਕੀ ਮੈਸੇਜ ਦੋਗੇ? ਉਹਦੇ ਵਿੱਚ ਜੀ ਮਿਹਨਤ ਹੀ ਹੈ। ਅਗਰ ਕੋਈ ਫਰਾਡ ਕਰ ਜਾਂਦਾ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤੁਹਾਡੇ ਨਾਲ, ਤਾਂ ਉਹਦੇ ਸਿਰ ਤੇ ਜਿਹੜਾ ਤੁਸੀਂ ਮਾਲੀਆਂ ਦਾ ਕਹਿ ਰਹੇ ਨਾ ਜੀ, ਬੰਦਾ ਮੈਨੂੰ ਕਹਿੰਦਾ ਯਾਰ ਗਵਰਨਮੈਂਟ ਹੀ ਨੌਕਰੀ ਗਵਰਨਮੈਂਟ ਹੀ ਹੁੰਦੀ, ਤੂੰ ਗਵਰਨਮੈਂਟ ਹੀ ਨੌਕਰੀ ਕਰ ਲੈ। ਮੈਂ ਕਿਹਾ ਚਲੋ ਕਰ ਲੈ। ਉਦੋਂ ਬਹੁਤ ਘੱਟ ਹੁੰਦੇ ਸੀ ਮੋਟਰਸਾਈਕਲ ਜਿਹੜੇ ਨਾ ਜੀ। ਸਾਈਕਲ ਇੱਕ ਮੇਰਾ ਦੋਸਤ ਸੀ, ਉਹਨੇ ਨਵੀਂ ਸਾਈਕਲ ਲਈ ਸੀ। ਮੈਂ ਇਸ ਗੱਲ ਤੋਂ ਨਹੀਂ ਸ਼ਰਮਿੰਦਾ ਹੁੰਦਾ ਗੱਲ ਸੁਣਾਉਣ ਲੱਗਾ ਕਿ ਯਾਰ ਇਸ ਤਰ੍ਹਾਂ ਨਹੀਂ, ਤੁਹਾਡਾ ਸਟਰਗਲਿੰਗ ਫੇਸ ਹੈ, ਬਿਲਕੁਲ ਸੁਣਾਉਣਾ ਚਾਹੀਦਾ। ਉਦੋਂ ਸਟਰਗਲ ਵੀ ਨਹੀਂ, ਇਸ ਕੰਮ ਦੇ ਵਿੱਚ ਵੀ ਨਹੀਂ ਸੀ। ਮਤਲਬ ਹੁੰਦਾ ਨਾ, ਤੂੰ ਮੈਂ ਦੁਕਾਨ ਤੇ ਬੈਠਾ, ਮੈਨੂੰ ਕਹਿੰਦਾ ਭਾਜੀ ਗਵਰਨਮੈਂਟ ਹੀ ਨੌਕਰੀ ਗਵਰਨਮੈਂਟ ਹੀ ਹੁੰਦੀ, ਇੱਥੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਹੈ ਦੁਕਾਨ ਨੂੰ ਵਸੀ ਕਰ ਲਓ, ਲੇਕਿਨ ਉਹ ਜੋ ਪੈਸੇ ਮਿਲਦੇ ਨਾ ਜੀ ਗਵਰਨਮੈਂਟ ਦੀ ਨੌਕਰੀ, ਬਾਅਦ ਚ ਵੀ ਪੈਨਸ਼ਨ ਹੋ ਜਾਣੀ। ਬਿਲਕੁਲ। ਉਹਨੇ ਕਿਹਾ ਜੀ ਤੁਸੀਂ ਸੁਬਾਹ ਨਾ ਮੇਰੇ ਨਾਲ ਚਲੋ, ਤੁਹਾਨੂੰ ਮੈਂ ਨਾ ਜੀ ਭਰਤੀ ਕਰਾ ਦਿੰਦਾ। ਕੈਂਟ ਨਾਲ ਸੀ ਸਾਡਾ ਬਿਲਕੁਲ। ਮੈਂ ਕਿਹਾ ਚਲੋ ਠੀਕ ਹੈ। ਉਹਨੇ ਕਿਹਾ ਜੀ ਤੁਹਾਨੂੰ ਮੈਂ ਮਾਲੀਆਂ 'ਚ ਕਰਾ ਦਾਂ। ਮੈਂ ਕਿਹਾ ਜੀ ਕਰਾ ਦਿਓ, ਗਵਰਨਮੈਂਟ ਹੀ ਨੌਕਰੀ ਤੇ ਹੈ ਨਾ। ਚਲੋ ਠੀਕ ਹੈ। ਉਹਨੇ ਕਿਹਾ ਜੀ ਆਸਤਾ ਆਸਤਾ ਤਰੱਕੀ ਹੋ ਜਾਏ। ਮੈਂ ਕਿਹਾ ਚਲੋ ਠੀਕ ਹੈ। ਮੈਂ ਅਗਲੇ ਦਿਨ ਦੋਸਤ ਹੀ ਇੱਕ ਉਹਨੂੰ ਕਿਹਾ ਯਾਰ ਤੂੰ ਨਵੀਂ ਸਾਈਕਲ ਲਈ ਹੈ, ਹਾਲੀ ਉਹਦੇ ਉੱਤੇ ਉਹ ਕਾਗਜ਼ ਵੀ ਨਹੀਂ ਲੱਥੇ ਨਾ। ਉਹਨੇ ਬਾਜ ਮੈਨੂੰ ਦੇ ਦਿੱਤੀ। ਉਹਨੇ ਕਿਹਾ ਲੈ ਯਾਰ ਤੂੰ ਨੌਕਰੀ ਜਾਣਾ, ਦਫ਼ਤਰ ਤੇ ਪਤਾ ਕਰ ਲੈ। ਉਹਨੂੰ ਮੈਨੂੰ ਦਿੱਤੀ ਨਾ, ਉਹ ਆਪਣਾ ਮੇਰੇ ਨਾਲ ਸਾਈਕਲ ਤੇ ਉਹ ਆਇਆ ਮੁੰਡਾ ਚੌਂਕ ਤੱਕ। ਮੈਂ ਉਹਨੂੰ ਕਿਹਾ ਤੂੰ ਜਾ, ਹੁਣ ਮੈਂ ਚਲਾ ਜਾਵਾਂ। ਠੀਕ ਹੈ। ਮੈਨੂੰ ਘੱਟ ਜਾਚ ਸੀ ਨਾ, ਉਹ ਰਸ਼ ਲੰਘਾ ਕੇ ਤੇ ਚਲਾ ਗਿਆ। ਮੈਂ ਸਾਈਕਲ ਤੇ ਬੈਠਾ ਚਲਾ ਗਿਆ।
ਮੈਂ ਇੱਕ ਘਰ, ਉਹਨੇ ਮੈਨੂੰ ਅੱਗੋਂ ਬੰਦਾ ਮਿਲਿਆ, ਉਹਨੇ ਇੱਕ ਘਰ ਮੈਨੂੰ ਆਇਆ, ਉਹਨੇ ਕਿਹਾ ਜੀ ਇੱਧਰ ਆਓ, ਇਹ ਜਗ੍ਹਾ ਇੱਥੇ ਵੇਖੋ ਹਾਂ ਕੀ ਲਾਈਏ, ਇੰਜ ਕਰੀਏ, ਇਹ ਜਗ੍ਹਾ ਥੋੜੀ ਜਿਹੀ ਪੱਧਰੀ ਪੁੱਧਰੀ ਕਰੋ। ਤੇ ਕੋਠੀ ਨੂੰ ਬੈਲ ਦਿੱਤੀ ਇੱਕ ਕੋਠੀ ਦੀ, ਤੋਂ ਨਾ ਉੱਥੇ ਉਹ ਵੀ ਚੌਣੀ ਦੇ ਵਿੱਚ, ਕੈਂਟ ਏਰੀਏ ਦੇ ਵਿੱਚ ਹੀ। ਉਹਨਾਂ ਕਿਹਾ ਜੀ ਤੁਸੀਂ ਨਾ ਇੱਥੇ ਅਸੀਂ ਫੁੱਲ ਬੂਟੇ ਲਾਉਣੇ, ਤੇ ਇਹਨੂੰ ਮੁੰਡੇ ਨੂੰ ਲਾਓ ਤੁਸੀਂ। ਤੇ ਮੈਂ ਜਰਾ ਦਫ਼ਤਰੋਂ ਹੋ ਕੇ ਆਇਆ, ਉਹ ਭਾਜੀ 12 ਵੱਜ ਗਏ, 1 ਵੱਜ ਗਿਆ, 2 ਵੱਜ ਗਏ। ਮੈਂ ਕਹਿ ਲਿਆ ਸ਼ਾਮ ਨੂੰ 5 ਵੱਜ ਗਏ ਤੇ ਕੋਈ ਨਹੀਂ ਆਇਆ, ਵਾਪਸ ਨਹੀਂ ਆਇਆ। ਮੈਂ ਉਹਨਾਂ ਨੂੰ ਪੁੱਛਿਆ, ਉਹਨਾਂ ਕਿਹਾ ਪੁੱਤਰ ਸਾਨੂੰ ਤਾਂ ਨਹੀਂ ਪਤਾ ਉਹ ਕੌਣ। ਤੇ ਮੈਂ ਕਿਹਾ ਜੀ ਹੁਣ ਤਾਂ ਸਰਕਾਰੀ ਛੁੱਟੀ ਦਾ ਟਾਈਮ ਹੋ ਗਿਆ, ਮੈਂ ਫਿਰ ਜਾਣਾ। ਲੋ ਮੈਂ ਵਾਪਸ ਆ ਗਿਆ। ਉਦੋਂ ਦਾ ਨਾ ਉਹ ਵਾਪਸ ਆਇਆ, ਨਾ ਮੈਂ ਕੰਮ ਤੇ ਗਿਆ। ਨਾ ਕੋਈ ਪੈਨਸ਼ਨ ਲੱਗੀ ਹੈ, ਨਾ ਕੋਈ ਗਵਰਨਮੈਂਟ ਦੀ ਨੌਕਰੀ। ਉਹ ਹਲੇ ਵੀ ਤੁਹਾਨੂੰ ਦੇਖਦਾ ਹੋਏਗਾ ਤੇ ਉਹ ਇਸ ਚੀਜ਼ ਨੂੰ ਅਫਸੋਸ ਨਹੀਂ ਹੁੰਦਾ। ਦੇਖੋ ਜੀ, ਅਗਰ ਉਹ ਜ਼ਿੰਦਾ ਤੇ ਉਹ ਪਤਾ ਨਹੀਂ ਦੇਖਦਾ ਹੀ ਹੋਵੇ। ਅੱਲਾਹ ਤਾਲਾ ਨੂੰ ਨੇਕ ਹਦਾਇਤ ਦੇਵੇ। ਆਮੀਨ ਆਮੀਨ। ਮੈਂ ਫਿਰ ਉਸ ਤੋਂ ਬਾਅਦ ਨਹੀਂ ਜੀ ਪਤਾ ਕੀਤਾ ਉਹਦਾ, ਨਾ ਮੈਨੂੰ ਕਿਸੇ ਨੇ ਕਿਹਾ ਵੀ ਨਾ ਗਵਰਨਮੈਂਟ ਦੀ ਨੌਕਰੀ ਕਰਨੀ। ਮੈਂ ਕਿਹਾ ਮੈਂ ਨਹੀਂ ਕਰਨੀ, ਇੱਕ ਕਰ ਬੈਠਾ ਹੁਣ ਇੰਨੀ ਬੜੀ। ਅਕਰਮ ਭਾਈ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਜੀ। ਥੈਂਕ ਯੂ। ਤੇ ਨਾਜ਼ਰੀਨ, ਸਾਡੇ ਨਾਲ ਅਕਰਮ ਉਦਾਸ ਸਾਹਿਬ ਮੌਜੂਦ ਸੀ ਤੇ ਇਹਨਾਂ ਦੀ ਗੱਲਾਂ ਦੇ ਨਾਲ ਮੈਂ ਸਿਰਫ ਇੱਕ ਚੀਜ਼ ਕਹਾਂਗਾ ਕਿ ਜਦੋਂ ਇਨਸਾਨ ਦੇ ਕਾਮਯਾਬ ਹੋ ਜਾਂਦਾ ਇਨਸਾਨ, ਤੇ ਕਾਮਯਾਬੀ ਤੋਂ ਬਾਅਦ ਸਿਰ ਤੇ ਤਾਜ ਸੱਜ ਜਾਂਦਾ ਨਾ, ਤੇ ਲੋਕ ਉਸ ਤਾਜ ਨੂੰ ਦੇਖਦੇ ਨੇ, ਉਹਦੇ ਪੈਰਾਂ 'ਚ ਪੈਣ ਵਾਲੇ ਛਾਲੇ ਨਹੀਂ ਵੇਖਦੇ ਕਿ ਉਹਨੇ ਕਿੰਨੀ ਮਿਹਨਤ ਕੀਤੀ। ਤੇ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਆਪਣੇ ਆਪ ਨੂੰ ਡੈਡੀਕੇਟ ਕਰਨਾ ਪੈਂਦਾ ਉਸ ਕੰਮ ਲਈ। ਆਪਣੇ ਆਪ ਨੂੰ ਜਿਹੜਾ ਕੰਫਰਟ ਜ਼ੋਨ ਸਾਡਾ ਹੈਗਾ ਉਹ 'ਚੋਂ ਕੱਢਣਾ ਪੈਂਦਾ, ਆਪਣੇ ਆਪ ਨੂੰ ਮੁਸ਼ਕਿਲ 'ਚ ਰੱਖਣਾ ਪੈਂਦਾ ਆਪਣੇ ਆਪ ਨੂੰ, ਤੇ ਫਿਰ ਇਨਸਾਨ ਕਾਮਯਾਬ ਹੁੰਦਾ ਹੈ। ਤੇ ਕਿਹਾ ਜਾਂਦਾ ਹੈ ਕਿ ਫਨ ਨਾਲੋਂ ਵੱਡਾ ਫਨਕਾਰ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਫਨਕਾਰ ਜਿਹੜਾ ਵਾ ਉਹ ਫਨ ਨਾਲੋਂ ਵੱਡਾ ਹੀ ਹੁੰਦਾ ਹੈ। ਤੇ ਅੱਜ ਅਸੀਂ ਅਕਰਮ ਦਾਸ ਸਾਹਿਬ ਨਾਲ ਮੌਜੂਦ ਸੀ ਤੇ ਇਹਨਾਂ ਦੀਆਂ ਇਹ ਗੱਲਾਂ ਤੋਂ ਅਸੀਂ ਖੂਬ ਮਹਿਜ਼ੂਜ਼ ਵੀ ਹੋਏ, ਤੇ ਉਹਨਾਂ ਨੇ ਆਪਣੀ ਸਟਰਗਲ ਲਾਈਫ ਵੀ ਸਾਨੂੰ ਦੱਸੀ। ਤੇ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ 'ਚ ਮੈਨੂੰ ਇਜਾਜ਼ਤ ਦੇਵੋ। ਮੈਂ ਆਪਣੀ ਟੀਮ ਦੇ ਨਾਲ ਆਇੰਦਾ ਤੁਹਾਨੂੰ ਇਸ ਫਿਲਮ ਦੇ ਹੋਰ ਵੀ ਕਿਰਦਾਰਾਂ ਨਾਲ ਮਿਲਵਾਵਾਂਗਾ। ਸਤਿ ਸ਼੍ਰੀ ਅਕਾਲ।